ਕੈਲੀਫੋਰਨੀਆ ਦੇ ਵਿੱਚ ਸਦਰਨ ਕੈਲੀਫੋਰਨੀਆ ਵਾਲੇ ਏਰੀਏ 'ਚ ਅੱਜ ਇੱਕ ਐਮਟ੍ਰੈਕ ਦੀ ਟ੍ਰੇਨ ਤੇ ਟਰੱਕ ਦਾ ਐਕਸੀਡੈਂਟ ਹੋ ਗਿਆ, ਜਿਹਦੇ ਨਾਲ 198 ਪੈਸੇਂਜਰਸ ਵਾਲੀ ਜੋ ਟ੍ਰੇਨ ਸੀ ਉਹ ਡੀਰੇਲ ਹੋ ਗਈ। ਜੀ ਲੱਕਲੀ ਕਿਸੇ ਦੇ ਸੱਟ ਨਹੀਂ ਨਹੀਂ ਲੱਗੀ। ਲੱਗੀ ਹੈਗੀ। ਇਹ ਹਾਂਜੀ ਸਾਰਾ ਕੁਝ ਮੂਰ ਪਾਰਕ ਏਰੀਆ ਜੋ ਵੈਂਚਰਾ ਕਾਉਂਟੀ ਦੀ ਫਾਇਰ ਡਿਪਾਰਟਮੈਂਟ ਆ, ਉਹਨਾਂ ਵੱਲੋਂ ਦੱਸਿਆ ਗਿਆ, ਉੱਥੇ ਵਾਪਰਿਆ। ਜੋ ਇਹ ਟਰੱਕ ਸੀਗਾ, ਪਬਲਿਕ ਵਰਕਸ ਡਿਪਾਰਟਮੈਂਟ ਦਾ ਟਰੱਕ ਸੀ, ਉਹਦੇ ਜਿਹੜੇ ਪਾਰਟਸ ਆ ਬਹੁਤ ਦੂਰ ਦੂਰ ਤੱਕ ਫੈਲੇ ਦੇਖੇ ਗਏ ਹੈਗੇ ਆ। ਜੀ ਤੇ ਕਹਿੰਦੇ ਵੀ ਆਲ ਆਫ ਸਡਨ ਬਹੁਤ ਵੱਡਾ ਜਿਹੜਾ ਧਮਾਕਾ ਹੋਇਆ ਤੇ ਲੱਕਲੀ ਸਾਰੇ ਹੀ ਪੈਸੰਜਰਸ ਜੋ ਸੀ ਇਸ ਟ੍ਰੇਨ ਦੇ ਵਿੱਚ, ਜੋ ਲਾਸ ਐਂਜਲਸ ਤੋਂ ਸਿਆਟਲ ਨੂੰ ਜਾ ਰਹੀ ਸੀ, ਜੀ ਉੱਥੋਂ ਨਿਕਲ ਗਏ ਤੇ ਕਿਸੇ ਦੇ ਕੋਈ ਜ਼ਿਆਦਾ ਸੱਟ ਚੋਟ ਨਹੀਂ ਆਈ। ਸੋ ਲੱਕਲੀ ਜੋ ਵੈਂਚਰਾ ਕਾਉਂਟੀ ਸਟਾਰ ਦੇ ਮੁਤਾਬਕ ਜੋ ਪੁਲਿਸ ਚੀਫ ਆ ਉੱਥੇ ਦੇ ਲੋਕਲ, ਉਹ ਕਹਿ ਰਹੇ ਆ ਵੀ ਇਹ ਤਾਂ ਬਹੁਤ ਬੁਰਾ ਹੋ ਸਕਦਾ ਸੀ ਤੇ ਸਾਡੀ ਕਿਸਮਤ ਚੰਗੀ ਰਹੀ ਪਈ, ਕਿਸੇ ਦਾ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ। 198 ਪੈਸੇਂਜਰ ਤੇ 13 ਕ੍ਰਿਊ ਮੈਂਬਰ ਔਨ ਬੋਰਡ ਸੀਗੇ, ਉਹਨਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ ਤੇ ਹੋਰ ਟ੍ਰੇਨ ਦੇ ਰਾਹੀਂ ਭੇਜਿਆ ਗਿਆ। ਮੂਰ ਪਾਰਕ ਇੱਕ ਛੋਟਾ ਜਿਹਾ ਸ਼ਹਿਰ ਆ, 35,000 ਲੋਕਾਂ ਦੀ ਪੋਪੂਲੇਸ਼ਨ ਵਾਲਾ, ਜੋ ਕਿ 50 ਮੀਲ ਨਾਰਥ ਵੈਸਟ ਆਫ ਡਾਊਨਟਾਊਨ ਲਾਸ ਐਂਜਲਸ ਆ। ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਰੁੱਖ ਕਰੀਏ ਆਪਾਂ ਹਾਈਵੇ 99 ਦਾ। ਇੱਥੇ ਜਿਹੜਾ ਮੈਂਟੀਕਾ ਦੇ ਇਲਾਕਿਆਂ ਦੇ ਵਿੱਚ ਜਿਹੜਾ ਟ੍ਰੈਫਿਕ ਆ ਉਹ ਕਾਫੀ ਟਾਈਮ ਜਿਹੜਾ ਉਹ ਸਲੋ ਰਿਹਾ, ਕਿਉਂਕਿ ਇੱਥੇ ਕਾਫੀ ਜਿਹੜੀਆਂ ਘੱਟੋ ਘੱਟ 5 ਜਿਹੜੇ ਵਹੀਕਲਸ ਨੇ, 5 ਜਿਹੜੀਆਂ ਗੱਡੀਆਂ ਨੇ ਉਹ ਆਪਸ ਦੇ ਵਿੱਚ ਟਕਰਾ ਗਈਆਂ ਸਨ। ਤੇ ਇਹ ਸਵੇਰ ਦੀ ਗੱਲ ਆ ਤੇ ਜਦੋਂ ਪੁਲਿਸ ਨੂੰ ਇਹਦੇ ਬਾਰੇ ਪਤਾ ਲੱਗਿਆ ਸੀ ਤਾਂ ਉਸ ਤੋਂ ਬਾਅਦ ਜਿਹੜੀਆਂ ਲੇਨਸ ਸੀਗੀਆਂ ਉਹ ਬਲੌਕ ਰਹੀਆਂ ਕਾਫੀ ਟਾਈਮ। ਪਰ ਹੁਣ ਪੁਲਿਸ ਅਫਸਰ ਕਹਿ ਰਹੇ ਸੀ, ਕੁਝ ਮੀਡੀਆ ਅਦਾਰੇ ਰਿਪੋਰਟ ਕਰ ਰਹੇ ਆ ਕਿ ਟ੍ਰੈਫਿਕ ਜਿਹੜੀ ਸਰਵਿਸ ਆ ਕੋ ਥੋੜੇ ਸਮੇਂ ਬਾਅਦ ਹੀ ਬਹਾਲ ਕੀਤੀ ਗਈ ਸੀ। ਤੇ ਜਿਹੜੇ ਇਹਨਾਂ 5 ਗੱਡੀਆਂ ਦੇ ਟਕਰਾਉਣ ਦੇ ਨਾਲ ਜਿਹੜੇ ਲੋਕ ਜ਼ਖਮੀ ਹੋਏ ਨੇ, ਜਿਹੜੇ ਇੰਜਰਡ ਨੇ, ਉਹਨਾਂ ਦੇ ਬਾਰੇ ਹਾਲੇ ਪੁਲਿਸ ਨੇ ਕੋਈ ਵੀ ਜਿਹੜੀ ਜਾਣਕਾਰੀ ਆ ਉਹ ਰਿਲੀਜ਼ ਨਹੀਂ ਕੀਤੀ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਰੁੱਖ ਕਰੀਏ ਟੈਕਸਸ ਦੇ ਐਲਨ ਦਾ, ਜਿੱਥੇ ਟੈਕਸਸ ਪੁਲਿਸ ਅਫਸਰ ਵੱਲੋਂ ਇੱਕ ਜਿਹੜੀ ਬੋਡੀ ਕੈਮ ਦੀ ਜਿਹੜੀ ਵੀਡੀਓ ਫੁਟੇਜ ਆ ਉਹ ਹੁਣ ਪੁਲਿਸ ਮਹਿਕਮੇ ਨੇ ਜਿਹੜੀ ਰਿਲੀਜ਼ ਕੀਤੀ ਆ। ਤੇ ਇਹਦੇ ਵਿੱਚ ਦੇਖਿਆ ਜਾ ਰਿਹਾ ਕਿ ਕਿਵੇਂ ਇੱਕ ਜਿਹੜਾ ਪੁਲਿਸ ਅਫਸਰ ਆ ਉਹ ਇੱਕ ਕਾਰ ਦੇ ਵਿੱਚ ਇੱਕ ਮਾਂ ਨੂੰ ਕਹਿ ਰਿਹਾ ਕਿ ਤੁਸੀਂ ਰੁਕੋ, ਜਾਂ ਉਹਨਾਂ ਨੂੰ ਅਲਰਟ ਕਰ ਰਿਹਾ ਤੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਸੀਟ ਬੈਲਟਸ ਬੰਨ੍ਹ ਲਓ। ਇਹਦੇ ਨਾਲ ਹੀ ਫਿਰ ਜਿਹੜੀ ਗੋਲੀਬਾਰੀ ਆ, ਗੋਲੀਆਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਸ ਗੋਲੀਬਾਰੀ ਦੇ ਵਿੱਚ ਉਹ ਹਮਲਾਵਰ ਮਾਰਿਆ ਜਾਂਦਾ, ਜਿਹੜੇ ਹਮਲਾਵਰ ਨੇ ਪਿਛਲੇ ਦਿਨਾਂ ਦੇ ਵਿੱਚ ਖਾਸ ਕਰਕੇ 1 ਮਹੀਨਾ ਪਹਿਲਾਂ ਜਿਹੜਾ ਉਹ ਇੱਕ ਬਹੁਤ ਮਾੜੀ ਜਿਹੜੀ ਸ਼ੂਟਿੰਗ ਸੀਗੀ ਉਹਨੂੰ ਅੰਜਾਮ ਦਿੱਤਾ ਸੀਗਾ। ਅਸਲ ਦੇ ਵਿੱਚ ਐਲਨ ਪੁਲਿਸ ਡਿਪਾਰਟਮੈਂਟ ਨੇ ਉਹਨੇ ਹੁਣ ਰਿਲੀਜ਼ ਕੀਤੀ ਹੈ ਫੁਟੇਜ ਵੈਡਨਸਡੇ ਨੂੰ, ਕਿ ਇੱਕ ਬੋਡੀ ਕੈਮ ਦੇ ਵਿੱਚ ਜਿਹੜੇ ਪੁਲਿਸ ਅਫਸਰ ਨੇ ਪਾਇਆ ਹੋਇਆ ਉਹਦੇ ਵਿੱਚ ਦੇਖਿਆ ਜਾ ਸਕਦਾ ਕਿ ਇੱਕ ਜਿਹੜਾ ਮਾਸ ਸ਼ੂਟਰ ਹੈ ਜਿਹਨੇ 8 ਜਣਿਆਂ ਨੂੰ ਮਾਰ ਦਿੱਤਾ ਸੀਗਾ। ਇੱਕ ਜਿਹੜੇ 2 ਐਲੀਮੈਂਟਰੀ ਸਕੂਲ ਜਿਹਦੇ ਵਿੱਚ ਸ਼ਾਮਲ ਸੀਗੇ ਬੱਚੇ, ਤੇ ਇਹਦੇ ਵਿੱਚ ਕਈ ਹੋਰ ਵੀ ਜਿਹੜੇ 6 ਜਾਣੇ ਸੀਗੇ ਉਹ ਵੱਡੇ ਅਡਲਟ ਸੀਗੇ, ਉਹ ਸ਼ਾਮਲ ਸੀਗੇ ਆਊਟਲੈਟ ਮਾਲ ਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਐਲਨ ਦੇ ਵਿੱਚ, ਟੈਕਸਸ ਦੇ ਵਿੱਚ। ਤਾਂ ਹੁਣ ਜਿਹੜਾ ਬੋਡੀ ਕੈਮ ਆ ਉਹਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਪੁਲਿਸ ਅਫਸਰ ਆਪਣੀ ਚੁਸਤੀ ਫੁਰਤੀ ਤੇ ਬਹਾਦਰੀ ਦੇ ਨਾਲ ਇਸ ਸ਼ੂਟਰ ਦਾ ਜਿਹੜਾ ਸਾਹਮਣਾ ਕਰਦਾ ਹੈ। ਤੇ 3 ਜਣਿਆਂ ਨੂੰ ਜਿਹੜੇ ਉਹਨੂੰ ਸਾਹਮਣੇ ਦਿਖਦੇ ਨੇ ਤਾਂ ਉਹਨਾਂ ਨੂੰ ਸੀਟ ਬੈਲਟਾਂ ਬੰਨ੍ਹ ਕੇ ਕਾਰ ਦੇ ਵਿੱਚ ਹੀ ਜਦੋਂ ਰਹਿਣ ਦੀ ਆਵਾਜ਼ ਉਹ ਲਗਾਉਂਦਾ ਤੇ ਉਹ ਲੋਕ ਉਹਦੀ ਗੱਲ ਮੰਨ ਲੈਂਦੇ ਨੇ ਤੇ ਉਹਨਾਂ ਦੀ ਜਾਨ ਜਿਹੜੀ ਹੈ ਉਹ ਬਚ ਜਾਂਦੀ ਹੈ। ਮਰੀਸੀਓ ਗਾਰਸੀਆ 33 ਸਾਲ ਦਾ, ਇਹਦੇ ਕੋਲੇ AR-15 ਇੱਕ ਸਟਾਈਲ ਰਾਈਫਲ ਸੀਗੀ। ਜਦੋਂ ਇਹ ਪਾਰਕਿੰਗ ਦੇ ਵਿੱਚ ਖੜਾ ਸੀਗਾ ਤੇ ਉੱਥੇ ਇਹਨੇ ਵੱਡੀ ਗਿਣਤੀ ਜਿਹੜੇ ਲੋਕ ਆ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਇਹਦੇ ਬਾਰੇ ਜਿਵੇਂ ਪੁਲਿਸ ਨੂੰ ਪਤਾ ਲੱਗਿਆ ਤੇ ਪੁਲਿਸ ਅਫਸਰ ਉੱਥੇ ਪਹੁੰਚਦੇ ਨੇ ਤੇ ਪੁਲਿਸ ਅਫਸਰ ਇਹਨੂੰ ਰਿਸਪੌਂਡ ਕਰਦੇ ਨੇ ਉਹਦੀ, ਤਾਂ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਬੋਡੀ ਕੈਮ ਨੇ ਉਹਨਾਂ ਦੇ ਵਿੱਚ ਇਹ ਘਟਨਾ ਰਿਕਾਰਡ ਹੋ ਰਹੀ ਹੈ। ਤੇ ਜਿਹੜੇ ਐਲਨ ਪੁਲਿਸ ਚੀਫ ਨੇ ਬ੍ਰਾਇਨ ਹਾਰਵੇ, ਉਹ ਆਪਣੀ ਸਟੇਟਮੈਂਟ ਦੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਇਹੋ ਜਿਹੇ ਲੋਕ, ਬਹਾਦਰ ਲੋਕ ਜਿਹੜੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਤੇ ਦੂਜਿਆਂ ਦੀ ਜਾਨ ਬਚਾਉਣ ਨੂੰ ਪਹਿਲ ਦਿੰਦੇ ਨੇ, ਤੇ ਸਾਡੇ ਮਹਿਕਮੇ ਦੇ ਵਿੱਚ, ਸਾਡੇ ਡਿਪਾਰਟਮੈਂਟ ਦੇ ਵਿੱਚ ਹੈਗੇ ਨੇ। ਤੇ ਜਿਹਨੇ ਜਿਹੜਾ 5 ਮਿੰਟ ਉਹ ਬੰਦਾ ਜਿਹੜਾ ਉਹਦਾ ਜਿਹੜਾ ਸਾਹਮਣਾ ਕੀਤਾ ਇਸ ਪੁਲਿਸ ਅਫਸਰ ਨੇ, ਤੇ ਉਸ ਤੋਂ ਬਾਅਦ ਉਹਨੂੰ ਗੋਲੀ ਜਿਹੜੀ ਮਾਰੀ ਗਈ। ਤੇ ਇਹ ਬੰਦੇ ਨੇ 8 ਜਣਿਆਂ ਨੂੰ ਪਾਰਕਿੰਗ ਦੇ ਵਿੱਚ, ਜਿਹੜਾ ਇੱਕ ਮਾਲ ਸੀਗਾ ਉਹਦੀ ਪਾਰਕਿੰਗ ਦੇ ਵਿੱਚ 8 ਜਣਿਆਂ ਨੂੰ ਇਸ ਨੇ ਨਿਸ਼ਾਨਾ ਬਣਾ ਲਿਆ ਸੀ। ਮਾਰਸੀਓ ਗਾਰਸੀਆ 33 ਸਾਲ ਦਾ ਇਹ ਹਮਲਾਵਰ ਜਿਹੜਾ ਉਸ ਪੁਲਿਸ ਅਫਸਰ ਦੀ ਗੋਲੀ ਦਾ ਬਾਅਦ ਦੇ ਵਿੱਚ ਸ਼ਿਕਾਰ ਵੀ ਹੋਇਆ। ਜੀ